With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਸ਼੍ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਬੈਬਲ ਕਲਾ ਗੋਲੀ ਕਾਂਡ ਦੀ ਜਾਂਚ ਲਈ ਹਿਊਮਨ ਰਾਈਟਸ ਜਥੇਬੰਦੀਆਂ ਅਤੇ ਰਿਟਾਇਰਡ ਜਸਟਿਸ ਮਾਰਕੰਡੇ ਕਾਛੂ ਵੱਲੋਂ ਬਿਠਾਈ ਕਾਛੂ ਕਮਿਸ਼ਨ ਦੀ ਰਿਪੋਰਟ ਸਾਡੇ ਸਾਰਿਆਂ ਦੇ ਸਾਹਮਣੇ ਆ ਗਈ ਹੈ। ਪੁਲਿਸ ਆਫੀਸਰਸ ਦੋਸ਼ੀ ਕਰਾਰ ਦਿੱਤੇ ਗਏ ਹਨ ਕਿਉਂਕਿ ਬੈਬਲ ਕਲਾ ਵਿਖੇ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਲਈ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਪ੍ਰਗਟ ਕਰ ਰਹੇ ਸਨ। ਪੁਲਿਸ ਵਾਲੇ ਵੀ ਉੱਥੇ ਮੌਜੂਦ ਸਨ। ਫਿਰ ਇੱਕਦਮ ਪੁਲਿਸ ਵਾਲਿਆਂ ਨੂੰ ਫੋਨ ਕਾਲ ਆਉਂਦੀ ਹੈ, ਉੱਪਰੋਂ ਆਰਡਰਸ ਆਉਂਦੇ ਹਨ ਅਤੇ ਇਹਨਾਂ ਪੁਲਿਸੀਆਂ ਨੇ ਬੇਕਸੂਰ ਸਿੱਖਾਂ ਤੇ ਗੋਲੀਆਂ ਦੀ ਬਸ਼ਾਰ ਕਰ ਦਿੱਤੀ, ਜਿਸ ਵਿੱਚ 2 ਨੌਜਵਾਨ ਮਾਰੇ ਗਏ ਸਨ ਅਤੇ ਕਈ ਜ਼ਖਮੀ ਹੋਏ। ਸਿੱਖਾਂ ਦੀਆਂ ਅੱਖਾਂ ਦੇ ਵਿੱਚ ਮਿੱਟੀ ਪਾਉਣ ਦੇ ਲਈ ਸਰਕਾਰ ਨੇ ਜਸਟਿਸ ਜ਼ੋਰਾ ਕਮਿਸ਼ਨ ਅਪਾਇੰਟ ਕੀਤਾ, ਜਿਸ ਨੇ ਪਿਛਲੇ ਲਗਭਗ 5 ਮਹੀਨਿਆਂ ਦੇ ਵਿੱਚ ਸਿਰਫ 75% ਰਿਪੋਰਟ ਤਿਆਰ ਕੀਤੀ ਹੈ। ਕਾਛੂ ਕਮਿਸ਼ਨ ਰਿਪੋਰਟ ਨੂੰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕੁਝ ਲੀਡਰਾਂ ਨੇ ਵੈਲਕਮ ਕੀਤਾ, ਪਰ ਅਕਾਲੀ ਸਰਕਾਰ ਨੇ ਨਕਾਰ ਦਿੱਤਾ। ਕਾਛੂ ਕਮਿਸ਼ਨ ਰਿਪੋਰਟ ਤਿਆਰ ਹੈ। ਹੁਣ ਸਾਡਾ ਅਗਲਾ ਸਟੈਪ ਕੀ ਹੋਣਾ ਚਾਹੀਦਾ ਹੈ? ਇਸ ਰਿਪੋਰਟ ਦੇ ਬੇਸ ਤੇ ਹਾਈ ਕੋਰਟ ਦੇ ਵਿੱਚ ਕਿਸ ਤਰ੍ਹਾਂ ਪਟੀਸ਼ਨ ਫਾਈਲ ਕਰਨੀ ਚਾਹੀਦੀ ਹੈ, ਕਦੋਂ ਪਟੀਸ਼ਨ ਫਾਈਲ ਕਰਨੀ ਚਾਹੀਦੀ ਹੈ, ਇਸ ਸੰਬੰਧੀ ਅੱਜ ਅਸੀਂ ਗੱਲਬਾਤ ਕਰਾਂਗੇ ਰੋਜ਼ਾਨਾ ਪੈਰ ਦਾ ਨਿਊਜ਼ਪੇਪਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੇਨਾ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬੇਸਿਕਲੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹਾਂਗੇ, ਜਿਹੜੀ ਕਾਛੂ ਕਮਿਸ਼ਨ ਦੀ ਰਿਪੋਰਟ ਸਾਹਮਣੇ ਆਈ ਹੈ, ਤੁਸੀਂ ਇਸ ਤੇ ਕੀ ਵਿਚਾਰ ਰੱਖਦੇ ਹੋ? ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ? ਦੇਖੋ, ਜਿਹੜੀ ਜਸਟਿਸ ਕਾਟਜੂ ਨੇ ਰਿਪੋਰਟ ਹੈ ਜਿਹੜੀ ਉਹ ਜਨਤਕ ਕੀਤੀ ਆ ਜੀ, ਉਹਦੇ ਵਿੱਚ ਉਹੀ ਸੱਚ ਹੈ ਤੇ ਉਹੀ ਤੱਥ ਹੈ ਜਿਹਦੇ ਬਾਰੇ ਤਕਰੀਬਨ ਸਾਰਾ ਸਮੁੱਚਾ ਪੰਜਾਬ ਵੀ ਤੇ ਸਮੁੱਚਾ ਵਿਸ਼ਵ ਵੀ ਪਹਿਲਾਂ ਵੀ ਜਾਣੂ ਸੀ ਜੀ ਕਿ ਸ਼ਾਂਤਮਈ ਢੰਗ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੜਕ ਦੇ ਕਿਨਾਰੇ ਬੈਠੀਆਂ ਸੰਗਤਾਂ ਤੇ ਬਿਨਾਂ ਕਿਸੇ ਭੜਕਾਹਟ ਤੋਂ, ਬਿਨਾਂ ਕੋਈ ਚੇਤਾਵਨੀ ਦਿੱਤਿਆਂ ਪੁਲਿਸ ਨੇ ਅੰਨ੍ਹੇਵਾਹ ਗੋਲੀ ਚਲਾਈ, ਜਿਹਦੇ ਵਿੱਚ 2 ਸਿੰਘ ਸ਼ਹੀਦ ਹੋਏ ਤੇ 11 ਜ਼ਖਮੀ ਹੋਏ। ਹਾਂਜੀ। ਸੋ ਜਸਟਿਸ ਕਾਟਜੂ ਨੇ ਵੀ ਬਿਲਕੁਲ ਉਹ ਸਾਰੇ 133 ਬੰਦਿਆਂ ਦੇ ਬਿਆਨ ਕਲਮਬੰਦ ਕਰਕੇ, ਉਹਨਾਂ ਦੇ ਹਲਫੀਆ ਬਿਆਨ ਲੈ ਕੇ ਇਲਾਕੇ ਦਾ ਦੌਰਾ ਕਰਕੇ ਉਸ ਜਗ੍ਹਾ ਤੇ ਸਾਰਾ ਕੁਝ ਦੇਖਭਾਲ ਕੇ ਜਿਹੜੀ ਰਿਪੋਰਟ ਪੇਸ਼ ਕੀਤੀ ਆ, ਉਹਦੇ ਚ ਵੀ ਉਹਨਾਂ ਨੇ ਉਹੀ ਤੱਥ ਦਿੱਤੇ ਨੇ ਕਿ ਪੁਲਿਸ ਵਾਲਿਆਂ ਨੇ ਉੱਪਰੋਂ ਆਈਆਂ ਹਦਾਇਤਾਂ ਜਿਹੜੀਆਂ ਫੋਨ ਤੇ ਉਹਨਾਂ ਨੂੰ ਮਿਲੀਆਂ, ਉਹਨਾਂ ਹਦਾਇਤਾਂ ਦੇ ਅਨੁਸਾਰ ਸ਼ਾਂਤਮਈ ਸੰਘਰਸ਼ ਕਰ ਰਹੀਆਂ ਸੰਗਤਾਂ ਤੇ ਬਿਨਾਂ ਕਿਸੇ ਕਾਰਨ ਗੋਲੀ ਚਲਾਈ। ਸੋ
ਜਸਟਿਸ ਕਾਟਜੂ ਨੇ ਇਹ ਵੀ ਸਾਫ਼ ਕੀਤਾ ਕਿ ਸੰਵਿਧਾਨ ਆ ਜਿਹੜਾ ਭਾਰਤੀ ਸੰਵਿਧਾਨ ਆ, ਭਾਰਤੀ ਕਾਨੂੰਨ ਅਨੁਸਾਰ ਭਾਵੇਂ ਕਿ ਉਹਨਾਂ ਨੂੰ ਹਦਾਇਤਾਂ ਉੱਪਰੋਂ ਮਿਲੀਆਂ ਨੇ, ਪਰ ਉਹ ਕਿਉਂਕਿ ਮੌਕੇ ਤੇ ਨਾ ਤਾਂ ਮੈਜਿਸਟ੍ਰੇਟ ਸੀ ਤੇ ਨਾ ਕਿਸੇ ਮੈਜਿਸਟ੍ਰੇਟ ਨੇ ਹੁਕਮ ਦਿੱਤੇ ਸੀ, ਉੱਪਰੋਂ ਜਿਹੜੇ ਹੁਕਮ ਆਏ ਆ ਉਹਨਾਂ ਦਾ ਕੋਈ ਅਰਥ ਨਹੀਂ ਹੈ ਜਿਹੜਾ ਡਿਊਟੀ ਤੇ ਅਫਸਰ ਮੌਜੂਦ ਹੈ। ਸੋ ਉਹਨੇ ਕਿਹਾ ਕਿ ਜਿਹੜੇ ਪੁਲਿਸ ਵਾਲਿਆਂ ਨੇ 6 ਪੁਲਿਸ ਵਾਲਿਆਂ ਦੇ ਉਹਨਾਂ ਨੇ ਨਾਮ ਵੀ ਨਾਮਜ਼ਦ ਕੀਤੇ ਨੇ, ਜਿਹਨਾਂ ਵਿੱਚ ਐਸਐਸਪੀ ਚਰਨਜੀਤ ਸ਼ਰਮਾ ਤੇ ਡੀਐਸਪੀ ਪਰਮਜੀਤ। ਸੋ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਪੁਲਿਸ ਅਫਸਰ ਨੇ ਇਹ ਕਾਤਲ ਮੰਨੇ ਜਾਣੇ ਚਾਹੀਦੇ ਨੇ ਉਹਨਾਂ 2 ਸਿੰਘਾਂ ਦੇ। ਸੋ ਉਸ ਕਤਲ ਦਾ ਮੁਕੱਦਮਾ ਜਿਹੜਾ ਇਹਨਾਂ ਤੇ ਚੱਲਣਾ ਚਾਹੀਦਾ। ਸੋ ਜਸਟਿਸ ਕਾਟਜੂ ਨੇ ਜਿਹੜੀ ਰਿਪੋਰਟ ਆਪਣੀ ਬਿਲਕੁਲ ਜਨਤਕ ਕਰਦਿਆਂ ਹੋਇਆ ਕਾਨੂੰਨ ਦੇ ਅਨੁਸਾਰ ਉਹਨਾਂ ਪੁਲਿਸ ਵਾਲਿਆਂ ਦੇ ਨਾਮ ਵੀ ਹੈ ਜਿਹੜੇ ਉਹ ਨਾਮਜ਼ਦ ਕਰ ਦਿੱਤੇ ਨੇ। ਤੇ ਹੁਣ ਕਿਉਂਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਕਿਹਾ ਕਿ ਜਿਹੜੀ ਅਕਾਲੀ ਬਾਦਲ ਸਰਕਾਰ ਆ, ਜਿਹੜੀ ਬਾਦਲ ਸਰਕਾਰ ਦੇ ਜਿੰਨੇ ਵੀ ਵਿਅਕਤੀਆਂ ਨੇ ਇਸ ਜਸਟਿਸ ਕਾਟਜੂ ਕਮਿਸ਼ਨ ਤੇ ਆਪਣੀ ਟਿੱਪਣੀ ਕੀਤੀ ਆ, ਉਹਨਾਂ ਨੇ ਇਹਨੂੰ ਪੂਰੀ ਤਰ੍ਹਾਂ ਨਕਾਰਤਾ। ਸੋ ਕਿਉਂਕਿ ਉਹਨਾਂ ਨੇ ਨਕਾਰਨਾ ਵਾ, ਚੋਰ ਕਦੇ ਵੀ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦਾ। ਤੇ ਦੂਸਰੇ ਪਾਸੇ ਕਿਉਂਕਿ ਵੋਟ ਵਰਾ ਜਸਟਿਸ ਜੋਰਾ ਸਿੰਘ ਕਮਿਸ਼ਨ ਆ ਜਿਹੜਾ ਪਹਿਲਾਂ ਤਾਂ ਸ਼ਾਂਤ ਰਿਹਾ, 4 ਮਹੀਨੇ ਲੰਘ ਗਏ ਸੀ, ਮਤਲਬ ਉਹਨੇ ਕੋਈ ਮਤਲਬ ਜਿਸ ਢੰਗ ਤਰੀਕੇ ਨਾਲ ਕੰਮ ਹੋਣਾ ਚਾਹੀਦਾ ਸੀ ਨਹੀਂ ਸੀ ਹੋਇਆ। ਪਰੰਤੂ ਜਿਸ ਦਿਨ ਦੀ ਜਸਟਿਸ ਕਾਟਜੂ ਦੀ ਰਿਪੋਰਟ ਆ ਗਿਆ ਉਸ ਤੋਂ ਬਾਅਦ ਜਸਟਿਸ ਜੋਰਾ ਸਿੰਘ ਨੂੰ ਸਰਗਰਮ ਕਰਤਾ। ਉਸ ਨੂੰ ਸਰਗਰਮ ਕਰਨ ਤੋਂ ਬਾਅਦ ਕਿਉਂਕਿ ਬਾਦਲ ਦਲ ਵੱਲੋਂ ਇਸ ਵੇਲੇ ਜਿਹੜਾ ਮਤਲਬ ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ ਹਰ ਯਤਨ ਜਿਹੜਾ ਕੀਤਾ ਜਾ ਰਿਹਾ, ਉਮੀਦ ਕੀਤੀ ਜਾਂਦੀ ਹੈ ਕਿ ਅਗਲੇ ਮਹੀਨੇ ਜਸਟਿਸ ਜੋਰਾ ਸਿੰਘ ਵੀ ਹੁਣ ਇਹ ਪੁਲਿਸ ਵਾਲੇ ਨੇ ਜਿਹੜੇ 2-4 ਇਹਨਾਂ ਦੀ ਬਲੀ ਦੇਣ ਵਾਲੀ ਰਿਪੋਰਟ ਆ ਜਿਹੜੀ ਉਹ ਵੀ ਪੇਸ਼ ਕਰੂਗਾ। ਓਕੇ, ਸੋ ਵੀਰ ਜੀ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਜੋ ਅਸਲੀਅਤ ਦੇ ਵਿੱਚ ਹੋਇਆ ਸੀਗਾ ਉੱਥੇ ਸਾਰੇ ਸਾਹਮਣੇ ਸੱਚਾਈ ਲੈ ਕੇ ਆਂਦੀ ਹੈ ਜਸਟਿਸ ਕਾਟਜੂ ਕਮਿਸ਼ਨ ਨੇ, ਬਿਕੋਜ਼ ਉਹਨਾਂ ਨੇ ਲੋਕਾਂ ਦੇ ਨਾਲ ਗੱਲਬਾਤ ਕੀਤੀ, ਗਵਾਹੀਆਂ ਲਿੱਤੀਆਂ। ਐਂਡ ਜਿਸ ਤਰ੍ਹਾਂ ਵੀਰ ਜੀ ਜਿਸ ਤਰ੍ਹਾਂ ਹੁਣ ਇਹ ਜਿਹੜਾ ਜੋਰਾ ਸਿੰਘ ਕਮਿਸ਼ਨ ਸੀਗਾ ਇਹਨੂੰ 5-6 ਮਹੀਨੇ ਹੋ ਗਏ ਨੇ ਆਲਰੇਡੀ, ਐਂਡ ਇਹਨਾਂ ਨੇ ਕੋਈ ਵੀ ਚੀਜ਼ ਸਾਹਮਣੇ ਨਹੀਂ ਲੈ ਕੇ ਆਂਦੀ। ਓਨਲੀ ਜਿਹੜੀ ਇਹਨਾਂ ਦੀ ਕਾਰਵਾਈ ਹੈਗੀ 75% ਉਹ ਹੋਈ ਆ। ਆਈ ਨੋ ਕਿ ਹੁਣ ਇਹਨਾਂ ਦੇ ਉੱਪਰ ਪ੍ਰੈਸ਼ਰ ਬਿਲਡ ਹੋ ਰਿਹਾ ਤਾਂ ਕਰਕੇ ਮਾਰਚ ਦੇ ਐਂਡ ਵਿੱਚ ਹੋਰ ਕਾਰਵਾਈ ਕਰਨਗੇ, ਪਰ ਤੁਹਾਨੂੰ ਲੱਗਦਾ ਕਿ ਇਹਨਾਂ ਦੀ ਰਿਪੋਰਟ ਤੇ ਜਿਹੜੀ ਇਹ ਜਸਟਿਸ ਕਾਟਜੂ ਰਿਪੋਰਟ ਸੇਮ ਹੋਏਗੀ? ਕਿਉਂਕਿ ਇਹ ਤਾਂ ਸਰਕਾਰ ਨੇ ਜੋਰਾ ਕਮਿਸ਼ਨ ਬਿਠਾਇਆ, ਤੁਹਾਨੂੰ ਲੱਗਦਾ ਕਿ ਇਹ ਵੀ ਅਸਲੀਅਤ ਸਾਹਮਣੇ ਲੈ ਕੇ ਆਣਗੇ? ਦੇਖੋ, ਅਸਲੀਅਤ ਸਾਹਮਣੇ ਵਾਲੀ ਗੱਲ ਜਿਹੜੀ ਮੈਂ ਗੱਲ ਕੀਤੀ ਹੈ, ਕਿਉਂਕਿ ਚੋਣ ਵਰਾ ਵਾ, ਚੋਣ ਵਰੇ ਚ ਬਾਦਲ ਦਲ ਵੱਲੋਂ ਸਿੱਖਾਂ ਨੂੰ ਗੁੰਮਰਾਹ ਕਰਨ ਦੇ ਲਈ, ਸਿੱਖਾਂ ਨੂੰ ਭਰਮਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਆ। ਸੋ 2-4 ਪੁਲਿਸ ਵਾਲਿਆਂ ਦੀ ਬਲੀ ਦੇਣੀ ਸਰਕਾਰ ਲਈ ਮੈਨੂੰ ਕੋਈ ਬਹੁਤ ਹੀ ਮਾਇਨੇ ਨਹੀਂ ਰੱਖਦੀ। ਇਸ ਕਰਕੇ ਜਸਟਿਸ ਕਾਟਜੂ ਨੇ ਜਿਹੜੇ 5-4-6 ਪੁਲਿਸ ਵਾਲਿਆਂ ਦੇ ਨਾਂ ਲਏ ਆ, ਉਹਨਾਂ ਚੋਂ 2-4 ਨੂੰ ਦੋਸ਼ੀ ਠਹਿਰਾ ਕੇ ਇਹ ਰਿਪੋਰਟ ਆ ਜਿਹੜੀ ਮਤਲਬ ਉਹਨਾਂ ਦੀ ਬਲੀ ਦੇ ਕੇ ਬੰਦ ਹੋ ਜੂਗੀ। ਜੀ ਤੇ ਵੀਰ ਜੀ ਜਿਸ ਤਰ੍ਹਾਂ ਲਾਈਕ ਅਕਾਲੀਆਂ ਨੇ ਤਾਂ ਇਸ ਰਿਪੋਰਟ ਨੂੰ ਨਕਾਰ ਦਿੱਤਾ ਹੈ, ਪਰ ਜਿਸ ਤਰ੍ਹਾਂ ਕਾਂਗਰਸ ਨੇ ਤਾਂ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਕਾਫੀ ਮੈਂਬਰਸ ਨੇ ਇਸ ਰਿਪੋਰਟ ਨੂੰ ਵੈਲਕਮ ਕੀਤਾ ਹੈ। ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਕਿ ਇਹ ਸਿਰਫ ਇੱਕ ਸਿਆਸੀ ਸਿਆਸਤ ਦੇ ਲਈ ਹੈ ਕਿ ਵੈਸੇ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਇਸ ਨੂੰ ਹਾਂ ਪੱਖੀ ਦੇਖਿਆ ਹੈ? ਦੋਨੇ ਗੱਲਾਂ ਨੇ। ਉਹਨਾਂ ਕਿਉਂਕਿ ਵੋਟ ਬਣਾ ਸੀ, ਉਹਨਾਂ ਨੇ ਇਹ ਗੱਲ ਸਿਆਸਤ ਲਈ ਵੀ ਬਾਰਾ ਖਾਧੀ ਆ, ਬਾਕੀ ਸੱਚ ਹੈ। ਸੱਚ ਤੋਂ ਕੋਈ ਵੀ ਬੰਦਾ ਇਨਕਾਰ ਨਹੀਂ ਕਰ ਸਕਦਾ, ਸੱਚ ਤੋਂ ਕੋਈ ਬੰਦਾ ਅੱਖਾਂ ਨਹੀਂ ਵੇਚ ਸਕਦਾ। ਜੋ ਜਸਟਿਸ ਕਾਟਜੂ ਦੀ ਰਿਪੋਰਟ ਆ, ਮੈਂ ਪਹਿਲੇ ਕਿਹਾ ਕਿ ਉਹਦੇ ਬਾਰੇ ਤਕਰੀਬਨ ਹਰ ਸਿੱਖ ਆ ਜਿਹੜਾ ਉਹ ਜਾਣੂ ਸੀ ਜੋ ਕੁਝ ਉੱਥੇ ਵਾਪਰਿਆ, ਸਾਰਿਆਂ ਦੀਆਂ ਅੱਖਾਂ ਸਾਹਮਣੇ ਵਾਪਰਿਆ, ਕੋਈ ਨੰਗਾ ਚਿੱਟਾ ਵਾਪਰਿਆ, ਹਰ ਬੰਦਾ ਉਸ ਸੱਚ ਨੂੰ ਜਾਣਦਾ ਸੀ। ਸੋ ਸੱਚ ਨੂੰ ਸਵੀਕਾਰ ਕੀਤਾ। ਦੂਸਰੇ ਪਾਸੇ ਕਿਉਂਕਿ ਉਹਨਾਂ ਨੂੰ ਸਿਆਸੀ ਤੌਰ ਤੇ ਇਸ ਗੱਲ ਦਾ ਲਾਹਾ ਮਿਲਦਾ, ਇਸ ਕਰਕੇ ਉਹਨਾਂ ਵੱਲੋਂ ਚਾਹੇ ਕਾਂਗਰਸ ਆ, ਚਾਹੇ ਆਪ ਪਾਰਟੀ ਆ, ਚਾਹੇ ਕੋਈ ਹੋਰ ਆ, ਉਹਨਾਂ ਵੱਲੋਂ ਜਸਟਿਸ ਕਾਟਜੂ ਦੀ ਰਿਪੋਰਟ ਨੂੰ ਪੂਰਾ ਸਮਰਥਨ ਆ ਜਿਹੜਾ ਉਹ ਦਿੱਤਾ ਗਿਆ। ਓਕੇ, ਸੋ ਵੀਰ ਜੀ ਜਿਸ ਤਰ੍ਹਾਂ ਕਾਂਗਰਸ ਨੇ ਤਾਂ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਇਸ ਰਿਪੋਰਟ ਨੂੰ ਵੈਲਕਮ ਕਰਦੇ ਹਾਂ, ਵੇਅਰਸ ਜਿਹੜਾ ਅਕਾਲੀਆਂ ਨੇ ਕਿਹਾ ਕਿ ਅਸੀਂ ਇਸ ਰਿਪੋਰਟ ਨੂੰ ਨਕਾਰਦੇ ਹਾਂ। ਈਵਨ ਵਿਕਰਮਜੀਤ ਮਜੀਠੀਆ ਦੀਆਂ ਕਾਫੀ ਸਾਰੀਆਂ ਸਟੇਟਮੈਂਟ ਸਾਹਮਣੇ ਆਉਂਦੀਆਂ ਨੇ, ਕਹਿੰਦਾ ਕਿ ਅਸੀਂ ਵੀ ਨਕਾਰਦੇ ਹਾਂ, ਅਸੀਂ ਆਪਣੀ ਰਿਪੋਰਟ ਦੀ ਵੇਟ ਕਰਾਂਗੇ। ਤੁਹਾਨੂੰ ਲੱਗਦਾ ਹੈ ਕਿਉਂਕਿ ਕਾਫੀ ਸਾਰੀ ਮੀਡੀਆ ਰਿਪੋਰਟਸ ਚੀਜ਼ਾਂ ਸਾਹਮਣੇ ਆਈਆਂ ਸੀ ਕਿ ਇਸ ਦੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਤੇ ਗੋਲੀकांड ਦੇ ਵਿੱਚ ਜਿਹੜੇ ਫੋਨ ਕਾਲਸ ਆਏ ਨੇ ਔਰ ਜਿਸ ਤਰ੍ਹਾਂ ਸਿੱਖਾਂ ਦੇ ਉੱਪਰ ਬਸ਼ਾਰ ਹੋਈ ਹੈ ਇਸ ਗੋਲੀਆਂ ਦੀ, ਇਸ ਦੇ ਵਿੱਚ ਵਿਕਰਮਜੀਤ ਮਜੀਠੀਆ ਤੇ ਅਕਾਲੀਆਂ ਦਾ ਪੂਰਾ ਹੱਥ ਸੀਗਾ। ਤੁਹਾਨੂੰ ਕੀ ਲੱਗਦਾ ਇਸ ਬਾਰੇ? ਇਹ ਦੇਖੋ, ਰਿਪੋਰਟ ਦੇ ਅਨੁਸਾਰ ਵੀ ਤੇ ਜੋ ਸੱਚ ਹੈ ਉਹਦੇ ਅਨੁਸਾਰ ਵੀ ਕਿ ਉੱਪਰੋਂ ਹਦਾਇਤਾਂ ਆਈਆਂ ਨੇ ਬਾਰ-ਬਾਰ, ਜਿਹੜਾ ਉੱਥੇ ਲੋਕਾਂ ਨੇ ਦੱਸਿਆ ਕਿ ਬਾਰ-ਬਾਰ ਉਹ ਜਿਹੜਾ ਡੀਐਸਪੀ ਸੀ ਉਹਨੂੰ ਫੋਨ ਕਾਲਸ ਜਿਹੜੀਆਂ ਆ ਰਹੀਆਂ ਸੀਗੀਆਂ। ਸੋ ਹੁਣ ਜਿੱਥੋਂ ਤੱਕ ਮੈਂ ਮਹਿਸੂਸ ਕਰਦਾ ਕਿ ਅਖੀਰ ਨੂੰ ਭਾਂਡਾ ਜਿਹੜਾ ਚਰਨਜੀਤ ਸ਼ਰਮਾ ਤੇ ਉਹ ਜਿਹੜਾ ਡੀਐਸਪੀ ਪਰਮਜੀਤ ਆ ਉਹਦੇ ਸਿਰ ਭੰਨ ਦਿੱਤਾ ਜਾਊਗਾ। ਇਸ ਤੋਂ ਇਲਾਵਾ ਜਿਹੜਾ ਸੱਚ ਆ, ਅਸਲ ਵਿੱਚ ਸੱਚ ਆ ਕਿ ਆਖਰ ਨੂੰ ਉੱਪਰੋਂ ਹਦਾਇਤਾਂ ਕਿਹਦੀਆਂ ਆਈਆਂ ਤੇ ਕਿਉਂ ਆਈਆਂ, ਇਹ ਜਿਹੜਾ ਸੱਚ ਆ ਇਹ ਸਾਫ਼ ਨਹੀਂ ਹੋਣਾ। ਓਕੇ, ਸੋ ਵੀਰ ਜੀ ਜਿਸ ਤਰ੍ਹਾਂ ਇਹ ਰਿਪੋਰਟ ਸਾਹਮਣੇ ਆਈ ਹੈ, ਆਈ ਨੋ ਕਿ ਪ੍ਰੈਸ਼ਰ ਤਾਂ ਬਿਲਡ ਹੋਇਆ ਜ਼ੋਰਾ ਸਿੰਘ ਰਿਪੋਰਟ ਦੇ ਉੱਪਰ, ਪਰ ਕੀ ਇਸ ਰਿਪੋਰਟ ਦੇ ਆਧਾਰ ਤੇ ਅਸੀਂ ਪਟੀਸ਼ਨ ਫਾਈਲ ਕਰ ਸਕਦੇ ਹਾਂ ਹਾਈ ਕੋਰਟ ਦੇ ਵਿੱਚ, ਔਰ ਕਦੋਂ ਫਾਈਲ ਕੀਤੀ ਜਾਵੇਗੀ? ਸਾਨੂੰ ਇਸ ਬਾਰੇ ਵੀ ਜਾਣਕਾਰੀ ਦਿਓ।
ਦੇਖੋ, ਕਿਉਂਕਿ ਹੁਣ ਤੱਕ ਜਿਹੜਾ ਪੰਜਾਬ ਸਰਕਾਰ ਵੱਲੋਂ ਪਰਚਾ ਦਰਜ ਕੀਤਾ ਗਿਆ ਪੁਲਿਸ ਵੱਲੋਂ, ਜਿਹੜੀ ਉੱਥੇ ਦੀ ਮੌਕੇ ਦੀ ਬਰਗਾੜੀ ਦੀ ਪੁਲਿਸ ਆ, ਉਹ ਅਣਪਛਾਤੇ ਵਿਅਕਤੀਆਂ ਵਿਰੁੱਧ ਹੈ। ਹੁਣ ਜਦੋਂ ਜਸਟਿਸ ਕਾਟਜੂ ਨੇ 6 ਪੁਲਿਸ ਵਾਲਿਆਂ ਨੂੰ ਬਾਈ ਨੇਮ ਉਹਨਾਂ ਦੇ ਨਾਮ ਨਾਲ ਨਾਮਜ਼ਦ ਕਰ ਦਿੱਤਾ, ਉਸ ਤੋਂ ਬਾਅਦ ਜਿਹੜਾ ਹਾਈ ਕੋਰਟ 'ਚ ਸਗਾਸਾ ਜਿਹੜਾ ਉਹ ਪਾਇਆ ਜਾ ਸਕਦਾ ਕਿਸੇ ਵੀ ਸਮੇਂ। ਪਰੰਤੂ ਜਿਹੜੇ ਪੀਪਲਜ਼ ਕਮਿਸ਼ਨ ਵਾਲੇ ਪ੍ਰਬੰਧਕ ਨੇ, ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਜੋਰਾ ਸਿੰਘ ਦੀ ਜਿਹੜੀ ਜਾਂਚ ਰਿਪੋਰਟ ਆ ਉਹਦੀ ਉਡੀਕ ਕਰਾਂਗੇ ਕਿ ਉਹ ਆਪਦੀ ਰਿਪੋਰਟ ਵਿੱਚ ਕੀ ਕਹਿੰਦਾ, ਤਾਂ ਕਿ ਫਿਰ ਅਸੀਂ ਨਾਲ ਦੀ ਨਾਲ ਇੱਕ ਪਾਸੇ ਇਹ ਤੇ ਨਾਲ ਦੀ ਨਾਲ ਉਸ ਨੂੰ ਵੀ ਕਾਊਂਟਰ ਕਰ ਸਕੀਏ। ਠੀਕ ਹੈ ਜੀ। ਸੋ ਵੀਰ ਜੀ, ਇਹ ਤਾਂ ਅਸੀਂ ਇਸ ਰਿਪੋਰਟ ਬਾਰੇ ਗੱਲਬਾਤ ਕੀਤੀ। ਹੁਣ ਅਸੀਂ ਵੇਟ ਕਰਦੇ ਕਿ ਜੋਰਾ ਸਿੰਘ ਰਿਪੋਰਟ ਹੈ ਉਹ ਵੀ ਸਾਹਮਣੇ ਆਏ, ਤਾਂ ਕਿ ਜਿਹੜੇ ਉਹਦੇ ਵਿੱਚ ਤੱਥ ਨੇ ਉਸ ਬਾਰੇ ਵੀ ਅਸੀਂ ਗੱਲਬਾਤ ਕਰੀਏ। ਇਹ ਤਾਂ ਅਸੀਂ ਇੱਕ ਮੁੱਦੇ ਤੇ ਗੱਲਬਾਤ ਕੀਤੀ, ਹੁਣ ਬਾਕੀ ਦੇ ਜਿਹੜੇ ਮੇਨ ਮੁੱਦੇ ਨੇ ਉਹਦੇ ਉੱਪਰ ਵੀ ਅਸੀਂ ਤੁਹਾਡੇ ਵਿਚਾਰ ਲੈਣਾ ਚਾਹਾਂਗੇ। ਵੀਰ ਜੀ, ਜਿਸ ਤਰ੍ਹਾਂ ਪੰਜਾਬ ਸਰਕਾਰ, ਕੇਂਦਰ ਸਰਕਾਰ ਨੇ 2016-17 ਦੇ ਬਜਟ ਦੇ ਵਿੱਚ ਖੇਤੀਬਾੜੀ ਦੇ ਖੇਤਰ ਲਈ ਵੱਡੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ, ਕਰਜ਼ਾ ਰਾਹਤ ਬਿੱਲ ਪਾਸ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਸਟੰਟ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਕਰਜ਼ਾ ਨਵੇੜੂ ਬਿੱਲ ਹੈ ਜਿਹੜਾ, ਉਹਨੂੰ ਤਾਂ ਪੰਜਾਬ ਸਰਕਾਰ ਨੇ ਉਹਦੀ ਪੂਰੀ ਤਰ੍ਹਾਂ ਜਿਹੜੀ ਅਸੀਂ ਕਹਿ ਦਈਏ ਕਿ ਉਹਦੀ ਆਤਮਾ ਜਿਹੜੀ ਉਹ ਤਾਂ ਮਾਰਤੀ ਆ। ਅਸਲ ਵਿੱਚ ਉਹ ਕਰਜ਼ਾ ਨਵੇੜੂ ਬਿੱਲ ਦੀ ਬਜਾਏ, ਮਤਲਬ ਕਰਜ਼ਾ ਖਤਮ ਕਰਨ ਵਾਲਾ ਬਿੱਲ ਸੀਗਾ, ਉਹਨੂੰ ਕਰਜ਼ਾ ਨਵੇੜੂ ਬਿੱਲ ਬਣਾਤਾ, ਤਾਂ ਕਿ ਜਿਹੜਾ ਸ਼ਾਹੂਕਾਰ ਆ ਤੇ ਜਿਹੜਾ ਕਰਜ਼ਾਈ ਕਿਸਾਨ ਆ ਜਾਂ ਮਜ਼ਦੂਰ ਆ, ਉਹਨਾਂ ਦੋਨਾਂ ਦੇ ਵਿਚਕਾਰ ਸਮਝੌਤਾ ਕਰਵਾਇਆ ਜਾ ਸਕੇ ਜੀ। ਸੋ ਇਹ ਜਿਹੜਾ ਅਸਲ ਵਿੱਚ ਮੁੱਦਾ ਇਹ ਸੀ ਕਿ ਜਿਹੜਾ ਕਰਜ਼ਾ ਖਤਮ ਕਰਨ ਵਾਲੀ ਗੱਲ ਆ, ਉਹ ਇਸ ਬਿੱਲ ਦੇ ਵਿੱਚ ਕੋਈ ਉਹਦੀ ਭਾਵਨਾ ਜਿਹੜੀ ਬਿੱਲ ਦੀ ਉਹ ਪੂਰੀ ਤਰ੍ਹਾਂ ਉਸ ਤੋਂ ਉਲਟ ਆ। ਕਿਉਂਕਿ ਜਿਹੜੀ ਕਮੇਟੀ ਬਣੀ ਉਹਦੇ ਵਿੱਚ ਨਾ ਤਾਂ ਕਿਸਾਨ ਜਥੇਬੰਦੀਆਂ ਦਾ ਕੋਈ ਨੁਮਾਇੰਦਾ ਲਿਆ ਗਿਆ, ਜੇ ਉਹਦੇ ਵਿੱਚ ਨੁਮਾਇੰਦਾ ਸੀ ਤਾਂ ਜਿਹੜੇ ਸ਼ਾਹੂਕਾਰ ਧਿਰਾਂ ਨੇ ਉਹਨਾਂ ਦੇ ਨੁਮਾਇੰਦੇ ਜ਼ਰੂਰ ਸੀ। ਸੋ ਇਸ ਬਿੱਲ ਦਾ ਪੰਜਾਬ ਦੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਲਾਭ ਆ ਜਿਹੜਾ ਉਹ ਮੈਨੂੰ ਹੋਣ ਵਾਲਾ ਦਿਖਾਈ ਨਹੀਂ ਦਿੰਦਾ। ਸਗੋਂ ਉਸ ਦੇ ਬਜਾਏ ਜਿਹੜੇ ਕਿਸਾਨ ਜਿਹਨੇ ਅੱਗੇ ਅਦਾਲਤ ਤੋਂ ਰਾਹਤ ਮਿਲ ਜਾਂਦੀ ਸੀ, ਲੰਬਾ ਸਮਾਂ ਕੇਸ ਵੀ ਚੱਲਦਾ ਸੀ, ਉਸ ਦੀ ਬਜਾਏ ਉਹਨੂੰ ਇੱਕ ਟਾਈਮ ਬਾਉਂਡ ਕਰਤਾ ਕਿ 3 ਮਹੀਨਿਆਂ ਦੇ ਅੰਦਰ ਅੰਦਰ ਉਸ ਕਿਸਾਨ ਦੀ ਜਿਹੜੀ ਗੱਲ ਮੁੱਖ ਰੂਪ ਦੇ ਵਿੱਚ ਸੀ ਕਿ ਜੇ ਕਿਸਾਨ ਨੂੰ ਬਚਾਉਣਾ ਤਾਂ ਉਹਦੀ ਜਿਹੜੀ ਜ਼ਮੀਨ ਆ, ਉਹਦੀ ਜਾਇਦਾਦ ਆ, ਉਹਦੀ ਕੁਰਕੀ ਆ ਜਿਹੜੀ, ਉਹਨੂੰ ਰੋਕਿਆ ਜਾਵੇ। ਪਰੰਤੂ ਇਹ ਬਿੱਲ ਕੋਈ ਇਸ ਤਰ੍ਹਾਂ ਦੀ ਮਤਲਬ ਸੁਰੱਖਿਆ ਨਹੀਂ ਦਿੰਦਾ ਕਿ ਕਿਸੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਆ ਜਿਹੜੀ ਉਹ ਕਰਜ਼ੇ ਕਾਰਨ ਜੇ ਹੋ ਰਹੀ ਆ ਤਾਂ ਉਹਨੂੰ ਇਸ ਬਿੱਲ ਦੇ ਨਾਲ ਰੋਕਿਆ ਜਾ ਸਕੇ। ਸੋ ਇਹ ਜਿਹੜਾ ਬਿੱਲ ਆ ਕਿਸਾਨਾਂ ਦੇ ਲਈ ਕੋਈ ਬਹੁਤਾ ਲਾਹੇਵੰਦ ਜਿਹੜਾ ਸਾਬਤ ਨਹੀਂ ਹੋਣਾ। ਹੁਣ ਜਿਹੜੀ ਗੱਲ ਸਾਹਮਣੇ ਆ ਰਹੀ ਹੈ, ਇਹਨਾਂ ਦਿਨਾਂ ਦੇ ਵਿੱਚ ਗੱਲ ਚੱਲ ਰਹੀ ਹੈ ਕਿ ਬਾਦਲ ਸਰਕਾਰ ਵੱਲੋਂ ਭਾਜਪਾ ਦੇ ਨਾਲ ਇੱਕ ਸਮਝੌਤਾ ਕੀਤਾ ਜਾ ਰਿਹਾ। ਮਤਲਬ ਭਾਵੇਂ ਕਿ ਹਾਲੇ ਇਹ ਗੱਲ ਹਵਾ 'ਚ ਚੱਲ ਰਹੀ ਆ, ਪਰੰਤੂ ਕਿਤੇ ਨਾ ਕਿਤੇ ਲੱਗਦਾ ਕਿ ਹਕੀਕਤ ਵਿੱਚ ਵੀ ਸ਼ਾਮਿਲ ਹੋ ਸਕਦੀ ਹੈ ਕਿ ਭਾਜਪਾ ਨੂੰ ਪੰਜਾਬ 'ਚ 5-7 ਸੀਟਾਂ ਵਧਾਈਆਂ ਜਾ ਸਕਦੀਆਂ। ਬਦਲੇ 'ਚ ਬਾਦਲ ਇਹ ਚਾਹੁੰਦਾ ਕਿ ਜਿਹੜੀ ਕੇਂਦਰ ਸਰਕਾਰ ਆ ਉਹ ਪੰਜਾਬ ਦੇ ਕਿਸਾਨਾਂ ਸਿਰ ਜਿਹੜਾ ਕਰਜ਼ਾ ਉਹ ਸਾਰਾ ਮਾਫ ਕਰ ਦੇਵੇ। ਇਹ ਮਤਲਬ ਹੁਣ ਇਹਨਾਂ ਦਿਨਾਂ ਦੇ ਵਿੱਚ ਗੱਲ ਚੱਲ ਰਹੀ ਆ। ਇਹ ਕਿੱਥੋਂ ਤੱਕ ਸੱਚ ਹੁੰਦੀ ਆ, ਇਹ ਇੱਕ ਮੈਨੂੰ ਲੱਗਦਾ ਕਿ ਬਾਦਲਾਂ ਕੋਲ ਇੱਕ ਬਹੁਤ ਵੱਡਾ ਹਥਿਆਰ ਆ ਜਿਹਦੀ ਉਹ ਵਰਤੋਂ ਹਰ ਹੀਲੇ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਗੇ। ਓਕੇ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਜਿਹੜਾ JNU ਯੂਨੀਵਰਸਿਟੀ ਦੇ ਵਿੱਚ ਪਿਛਲੇ ਦਿਨੀ ਜੋ ਵਾਪਰਿਆ ਸੀਗਾ, ਉਸ ਬਾਰੇ ਅਸੀਂ ਵੱਖ-ਵੱਖ ਸ਼ਖਸੀਅਤਾਂ ਨਾਲ ਗੱਲਬਾਤ ਕੀਤੀ, ਤੁਹਾਡੇ ਵੀ ਵਿਊਜ਼ ਦਿੱਤੇ ਸੀਗੇ। ਪਰ ਜਿਸ ਤਰ੍ਹਾਂ ਹੁਣ ਅਸੀਂ ਗੱਲ ਕਰਨਾ ਚਾਹਾਂਗੇ ਕਨਈਆ ਕੁਮਾਰ ਦੀ, ਜਿਹੜਾ ਕਿ JNU ਦਾ ਸਟੂਡੈਂਟ ਸੀਗਾ ਐਂਡ ਉਹਨਾਂ ਦਾ ਲੀਡਰ ਵੀ ਹੈਗਾ ਉੱਥੇ ਦੇ ਬੱਚਿਆਂ ਦਾ। ਜਦੋਂ ਇਹ ਪ੍ਰੋਬਲਮ ਦੇ ਵਿੱਚ ਸੀਗਾ ਤਾਂ ਸਿੱਖਾਂ ਦੀਆਂ ਜਥੇਬੰਦੀਆਂ ਸੀਆਂ, ਉਹਨਾਂ ਨੇ ਹਮੇਸ਼ਾ ਇਹਦੀ ਹਮਾਇਤ ਕੀਤੀ ਸੀ। ਈਵਨ ਜਿਹੜੀ ਸਿੱਖ ਹਿਊਮਨ ਰਾਈਟਸ ਜਥੇਬੰਦੀਆਂ ਸੀ, ਉਹਨਾਂ ਦਾ ਤਾਂ ਕਾਫਲਾ ਵੀ ਦਿੱਲੀ ਵੱਲੋਂ ਜਾਣਾ ਸੀਗਾ, ਕਿਉਂਕਿ ਹਰਿਆਣਾ ਦੇ ਵਿੱਚ ਪ੍ਰੋਬਲਮ ਆਈ ਸੀ, ਉਸ ਕਰਕੇ ਨਹੀਂ ਜਾ ਪਾਏ। ਪਰ ਜਿਸ ਤਰ੍ਹਾਂ ਪਿਛਲੇ ਦਿਨੀ ਇਹਦੇ ਬਿਆਨ ਜਿਸ ਤਰ੍ਹਾਂ ਕਾਂਗਰਸ ਵਰਗੇ ਬਿਆਨਾਂ ਵਾਂਗੂ ਆ ਰਹੇ ਸੀਗੇ, ਇਹਨੇ ਕਿਹਾ ਕਿ ਜਿਹੜੀ ਉੱਥੇ ਮੁਸਲਮਾਨਾਂ ਦੀ ਨਸਲਕੁਸ਼ੀ ਹੋਈ, ਮੁਸਲਮਾਨਾਂ ਦੇ ਰਾਈਟਸ ਹੋਏ ਸੀਗੇ, ਦੰਗੇ ਹੋਏ ਸੀ 2002 ਦੇ ਵਿੱਚ, ਉਹਦੇ ਵਿੱਚ ਅਤੇ ਨਵੰਬਰ 84 ਵਿੱਚ ਜਿਹੜੀ ਸਿੱਖਾਂ ਦੀ ਨਸਲਕੁਸ਼ੀ ਹੋਈ ਸੀਗੀ, ਉਹਦੇ ਵਿੱਚ 2 ਡਿਫਰੈਂਟ ਚੀਜ਼ਾਂ ਸੀਗੀਆਂ। ਜਿਹੜੇ ਦੰਗੇ ਹੋਏ ਸੀਗੇ 2002 ਦੇ ਵਿੱਚ, ਉਸ ਦੇ ਵਿੱਚ ਸਟੇਟ ਇਨਵੋਲਵ ਸੀਗੀ, ਵਰਸਸ ਜਿੱਥੇ ਨਵੰਬਰ 84 ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਈ ਸੀਗੀ, ਉਸ ਦੇ ਵਿੱਚ ਲੋਕਾਂ ਨੇ ਭਾਵੁਕ ਹੋ ਕੇ ਸਭ ਕੁਝ ਕਿਹਾ ਸੀਗਾ। ਅਮੇ ਇਸ ਬੰਦੇ ਦੀ ਅਸੀਂ ਮਦਦ ਕੀਤੀ ਸੀਗੀ, ਜੋ ਵੀ ਇਹਦੇ ਨਾਲ ਸਾਥ ਦੇਣ ਦੀ ਕੋਸ਼ਿਸ਼ ਕੀਤੀ। ਪਰ ਤੁਹਾਨੂੰ ਲੱਗਦਾ ਕਿ ਸਾਨੂੰ ਸਿੱਖਾਂ ਨੂੰ ਪਹਿਲਾਂ ਸੋਚਣ ਸਮਝਣ ਦੀ ਜ਼ਰੂਰਤ ਹੈਗੀ, ਫਿਰ ਕਿਸੇ ਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ, ਕਿਉਂਕਿ ਇਹਦੇ ਬਿਆਨ ਸਾਹਮਣੇ ਆ ਰਹੇ ਨੇ। ਤੁਸੀਂ ਇਸ ਬਿਆਨਾਂ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਹ ਇੱਕ ਸਾਡੀ ਕੌਮ ਦੀ ਫਿਤਰਤ ਆ, ਸਾਡੇ ਸੁਭਾਅ ਦਾ ਹਿੱਸਾ ਕਿ ਅਸੀਂ ਜਿੱਥੇ ਕਿਸੇ ਨਾਲ ਧੱਕਾ ਹੁੰਦਾ, ਬਿਨਾਂ ਇਹ ਦੇਖੇ ਤੋਂ, ਬਿਨਾਂ ਇਹ ਸੋਚੇ ਤੋਂ, ਬਿਨਾਂ ਇਹ ਸਮਝੇ ਤੋਂ ਕਿ ਇਹ ਵਿਅਕਤੀ ਦੀ ਕੱਲ ਨੂੰ ਸੋਚ ਕੀ ਹੋਣੀ ਆ, ਇਸ ਵਿਅਕਤੀ ਨੇ ਕਿਹੜਾ ਸਟੈਂਡ ਲੈਣਾ, ਅਸੀਂ ਉਸ ਧੱਕੇ ਦੇ ਵਿਰੁੱਧ ਉਸ ਵਿਅਕਤੀ ਦਾ ਸਾਥ ਦਿੰਦੇ ਹਾਂ।
ਕਿਉਂਕਿ ਗੁਰਬਾਣੀ ਦੇ ਸਿਧਾਂਤਾਂ ਅਨੁਸਾਰ ਜਿੱਥੇ ਵੀ ਜ਼ੋਰ ਜ਼ਬਰ ਜ਼ੁਲਮ ਹੁੰਦਾ ਉੱਥੇ ਸਿੱਖ ਨਹੀਂ ਡਟਣਾ ਹੁੰਦਾ। ਜਿੱਥੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ ਸੀ ਤਾਂ ਸਿੱਖ ਜਥੇਬੰਦੀਆਂ ਡਟ ਕੇ ਉਹ ਕਨਈਆ ਕੁਮਾਰ ਦੇ ਨਾਲ ਖੜੀਆਂ ਹੋਈਆਂ। ਪਰੰਤੂ ਹੁਣ ਜਿਹੜੀ ਗੱਲ ਹੋਈ ਹੈ ਕਿ ਉਸ ਵਿਅਕਤੀ ਨੇ 1984 ਦਾ ਜਿਹੜਾ ਸਿੱਖ ਕਤਲੇਆਮ ਹੈ ਉਹਨੂੰ ਬਿਨਾਂ ਕਿਸੇ ਕਾਰਨ ਗੁਜਰਾਤ ਦੇ ਕਤਲੇਆਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ। ਗੁਜਰਾਤ ਦਾ ਕਤਲੇਆਮ ਆ ਜਿਹੜਾ ਉਹ ਆਪਣੀ ਕਿਸਮ ਦਾ, ਤੇ 1984 ਚ ਜਿਹੜਾ ਸਿੱਖ ਕਤਲੇਆਮ ਹੋਇਆ ਉਹ ਵੱਖਰੀ ਕਿਸਮ ਦਾ, ਕਿਉਂਕਿ ਉਹ ਸਿੱਖ ਕਤਲੇਆਮ ਹੋਇਆ। 1900 ਜਿਹੜਾ ਗੁਜਰਾਤ ਚ ਦੰਗੇ ਹੋਇਆ ਉਹਨੂੰ ਮਤਲਬ ਇਸ ਕਿਉਂਕਿ ਉਹ ਜੰਮਿਆ ਵੀ ਉਸ ਤੋਂ ਬਾਅਦ ਹੈ ਤੇ ਉਹਦੀ ਜਿਹੜੀ ਸੋਚ ਹੈ ਇੱਕੋ ਖੱਬੇ ਪੱਖੀ ਵਿਚਾਰਧਾਰਾ ਚ ਆਇਆ ਹੈ ਤੇ ਉਹਨੂੰ ਇਸ ਗੱਲ ਦਾ ਬਹੁਤਾ ਮੈਂ ਸਮਝਦਾ ਕਿ ਬਹੁਤਾ ਗਿਆਨ ਨਹੀਂ। ਉਹਨੇ ਸਿਰਫ ਆਪਣੇ ਉਸ ਜਿਹੜੇ ਕਿ ਉਹਦਾ ਮੋਦੀ ਦੇ ਨਾਲ ਇਸ ਵੇਲੇ ਜਿਹੜਾ ਉਹਦੇ ਨਾਲ ਟੱਕਰ ਚੱਲ ਰਹੀ ਆ ਉਹਦੇ ਚੋਂ ਉਹ ਉੱਭਰ ਕੇ ਸਾਹਮਣੇ ਆ ਰਿਹਾ। ਸੋ ਉਸ ਗੱਲ ਨੂੰ ਉਹ ਤਿੱਖਾ ਕਰਨ ਦੇ ਲਈ ਕਿ ਮੈਂ ਮੋਦੀ ਵਿਰੁੱਧ ਵੱਡੇ ਤੋਂ ਵੱਡਾ ਬਿਆਨ ਦੇ ਸਕਦਾ, ਉਹਨੇ ਬਿਨਾਂ ਕਿਸੇ ਕਾਰਨ ਤੋਂ ਗੁਜਰਾਤ ਦੇ ਦੰਗਿਆਂ ਨੂੰ ਤੇ 1984 ਦੇ ਸਿੱਖ ਕਤਲੇਆਮ ਨੂੰ ਮਤਲਬ ਉਹਨਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਮੈਂ ਸਮਝਦਾ ਕਿ ਉਹਨੂੰ ਇਸ ਪਾਸੇ ਬਹੁਤ ਕੁਝ ਸਮਝਣ ਦੀ ਲੋੜ ਆ, ਬਹੁਤ ਕੁਝ ਪੜ੍ਹਨ ਤੇ ਵਿਚਾਰਨ ਦੀ ਲੋੜ ਆ, ਕਿਉਂਕਿ ਉਹਦਾ ਜਨਮ ਉਹਨਾਂ ਕਤਲੇਆਮ ਤੋਂ ਬਾਅਦ ਹੋਇਆ। ਸੋ 1984 ਚ ਸਿੱਖ ਕਤਲੇਆਮ ਹੋਇਆ, ਉਹਦੇ ਵਿੱਚ ਸਰਕਾਰ ਵੀ ਸ਼ਾਮਲ ਸੀ, ਉਹਦੇ ਵਿੱਚ ਫਿਰਕੂ ਜਨੂਨੀ ਹਿੰਦੂਵਾਦੀ ਵੀ ਸ਼ਾਮਲ ਸੀ, ਉਹਦੇ ਵਿੱਚ ਲੁੱਟ ਮਾਰ ਵਾਲੀਆਂ ਭੀੜਾਂ ਵੀ ਸ਼ਾਮਲ ਸੀ। ਤੇ ਜਿਹੜਾ ਕੁਝ ਗੁਜਰਾਤ ਦੇ ਵਿੱਚ ਹੋਇਆ ਉਹਦੇ ਵਿੱਚ ਸਿਰਫ ਤੇ ਸਿਰਫ ਗੁਜਰਾਤ ਸਰਕਾਰ ਸੀ। ਸੋ ਜੇ 1984 ਦਾ ਸਿੱਖ ਕਤਲੇਆਮ ਕੱਲਾ ਦਿੱਲੀ ਦੇ ਵਿੱਚ ਨਹੀਂ ਹੋਇਆ, ਉਹ ਪੂਰੇ ਹਿੰਦੁਸਤਾਨ ਦੇ ਵਿੱਚ ਹੋਇਆ, 123 ਸ਼ਹਿਰਾਂ ਦੇ ਵਿੱਚ ਹੋਇਆ, ਜਿੱਥੇ ਜਿੱਥੇ ਵੀ ਮਤਲਬ ਕਾਂਗਰਸ ਦੀਆਂ ਸਰਕਾਰਾਂ ਸੀ ਉੱਥੇ ਹੋਇਆ। ਸੋ ਉਸ ਵਿਅਕਤੀ ਨੂੰ ਇਸ ਗੱਲ ਨੂੰ ਬਿਲਕੁਲ ਸਮਝ ਲੈਣਾ ਚਾਹੀਦਾ ਕਿ ਇੱਕ ਪਾਸੇ ਕੌਮ ਦੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਇੱਕ ਪਾਸੇ ਦੰਗੇ ਹੋਏ ਸੀ। ਸੋ ਉਹਨਾਂ ਦਾ ਉਹ ਕੰਪੈਰੀਜ਼ਨ ਕਿਹੜੇ ਹਿਸਾਬ ਤੇ ਕਰ ਰਿਹਾ। ਬਾਕੀ ਜਿਹੜੀ ਗੱਲ ਤੁਸੀਂ ਕੀਤੀ ਹੈ ਜੇ ਉਹਦਾ ਜਵਾਬ ਇਹ ਹੈ ਕਿ ਅਸੀਂ ਜਿੱਥੇ ਕਿਤੇ ਮਨੁੱਖੀ ਅਧਿਕਾਰਾਂ ਦਾ ਕਤਲੇਆਮ ਹੁੰਦਾ ਸਾਡੀ ਕੌਮ ਉਹਦੇ ਵਿਰੁੱਧ ਚ ਡਟਦੀ ਆ। ਅੱਗੋਂ ਜਿਹੜਾ ਵਿਅਕਤੀ ਆ ਉਹ ਕੀ ਕਰਦਾ ਜਿਹੜਾ ਇਹ ਬਾਅਦ ਦੀਆਂ ਗੱਲਾਂ ਹੋ ਜਾਂਦੀਆਂ ਨੇ, ਉਹਦੇ ਨਾਲ ਕਈ ਵਾਰ ਹਾਲਾਤ ਨੇ ਜਿਹੜੇ ਉਹ ਆਪਣਾ ਵੱਖਰਾ ਰੂਪ ਆ ਜਿਹੜਾ ਉਹ ਲੈ ਜਾਂਦੇ ਨੇ। ਓਕੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਕੁਝ ਵਿਸ਼ਿਆਂ ਦੇ ਉੱਪਰ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।